ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਿਆਸੀ ਜੋ ਇਸ ਵੇਲੇ ਜੋੜ-ਤੋੜ ਹੋ ਰਿਹਾ। ਲੋਕਾਂ ਦੀ ਦਿਲਚਸਪੀ ਖਾਸੀ ਹੈ। ਉਥਲ-ਪੁਥਲ ਕਾਫੀ ਹੋ ਰਹੀ ਹੈ। ਸਿਆਸੀ ਸਮੀਕਰਨਾਂ ਨੂੰ ਲੈ ਕੇ ਬਹੁਤ ਸਾਰੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਨੇ। ਗੱਠਜੋੜਾਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਹੈ ਕਿ ਜਿਨ੍ਹਾਂ ਨੂੰ ਕੱਲ੍ਹ ਨਿੰਦ ਰਹੇ ਸੀ, ਅੱਜ ਉਹਨਾਂ ਦੇ ਨਾਲ ਸਟੇਜਾਂ ਸਾਂਝੀਆਂ ਕਿਵੇਂ ਕੀਤੀਆਂ ਜਾਣਗੀਆਂ। ਸੁਣਨ ਦੇ ਵਿੱਚ ਆ ਰਿਹਾ ਸ਼ਰਮਾ ਜੀ, ਦਰੁਸਤ ਤੁਸੀਂ ਕਰਦੇ ਹੋ। ਆਪ ਤੇ ਕਾਂਗਰਸ ਦਾ, ਅਕਾਲੀ ਦਲ ਤੇ ਬੀਜੇਪੀ ਦਾ ਜਿਹੜਾ ਗੱਠਜੋੜ ਆ, ਕਹਿੰਦੇ ਬਸ ਤਿਆਰ ਹੀ ਹੈ, ਕਿੱਕ ਹੀ ਮਾਰਨੀ ਹੈ। ਬਿਲਕੁਲ, ਇਹ ਤੁਹਾਡੀ ਗੱਲ ਦਰੁਸਤ ਹੈ ਜੀ ਕਿ ਆਪ ਤੇ ਕਾਂਗਰਸ ਦਾ ਗੱਠਜੋੜ ਤਾਂ ਨੈਸ਼ਨਲ ਪੱਧਰ ਤੇ ਤਾਂ ਹੋ ਚੁੱਕਿਆ ਪ੍ਰਵੀਨ ਜੀ, ਹਾਂਜੀ, ਬਿਲਕੁਲ ਹੋ ਚੁੱਕੀ। ਹੈ ਨਾ। ਉਹਦਾ ਹੁਣ ਐਲਾਨ ਨੂੰ ਕੀ ਹੈ, ਜਿਹੜੇ ਇੰਡੀਆ ਦਲ 'ਚ ਸ਼ਾਮਲ ਨੇ, ਹੂੰ, ਜਿਹੜੇ ਉਸ ਗੱਠਜੋੜ ਦਾ ਹਿੱਸਾ ਨੇ, ਉਹਨਾਂ ਦਾ ਆਪਸੀ ਗੱਠਜੋੜ ਹੋ ਗਿਆ। ਹੂੰ, ਪਰ ਸਵਾਲ ਇਹ ਹੈ ਕਿ ਆਪ ਦੇ ਔਰ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਕਾਂਗਰਸ ਦਾ ਵਰਕਰ, ਚਾਹੇ ਉਹ ਦਿੱਲੀ ਵਾਲਾ ਤੇ ਚਾਹੇ ਉਹ ਪੰਜਾਬ ਵਾਲਾ, ਹੂੰ, ਹੂੰ, ਉਹ ਖਾਸਾ ਨਾਰਾਜ਼ ਹੈ। ਜੀ, ਪਰ ਲੀਡਰ ਦੁਵਿਧਾ ਵਿੱਚ ਨੇ। ਹੂੰ, ਵਰਕਰ ਇਹਨਾਂ ਦਾ ਨਿਰਾਸ਼ ਹੈ, ਵਰਕਰ ਜਾਣਾ ਨਹੀਂ ਚਾਹੁੰਦਾ ਆਪ ਨਾਲ, ਹੂੰ, ਹੂੰ, ਪਰ ਆਪ ਦੀ ਲੀਡਰਸ਼ਿਪ ਆਉਣਾ ਚਾਹੁੰਦੀ ਆ ਕਾਂਗਰਸ ਨਾਲ। ਹੂੰ, ਹੂੰ, ਤੇ ਆਪ ਦਾ ਵਰਕਰ ਵੀ ਕਹਿੰਦਾ ਕਿ ਯਾਰ ਜੇ ਆਏ ਇਹਨਾਂ ਨੂੰ ਹਰਾ ਕੇ ਸੀ, ਆਏ ਇਹਨਾਂ ਨੂੰ ਭੰਡ ਕੇ ਸੀ, ਤਾਂ ਫਿਰ ਨਾਲ ਕਿਉਂ ਜਾ ਰਹੇ ਹੋ। ਆਪ ਦਾ ਵਰਕਰ ਇਹਨਾਂ ਦੇ ਇਸ ਫੈਸਲੇ ਤੋਂ ਹੈਰਾਨ ਹੈ। ਠੀਕ ਹੈ। ਸੋ ਵਰਕਰ ਦੋਵਾਂ ਦੇ ਔਖੇ ਤੋਂ ਔਖੇ ਹੋ ਰਹੇ ਨੇ, ਹੂੰ, ਪਰ ਲੀਡਰ ਇੱਕ ਕਾਲੇ ਨੇ, ਆਪ ਵਾਲੇ ਕਾਲੇ ਨੇ ਕਾਂਗਰਸ ਨਾਲ ਗੱਠਜੋੜ ਕਰਨ ਲਈ। ਜੀ, ਤੇ ਜਦੋਂ ਕਿ ਕਾਂਗਰਸ ਦੇ ਲੀਡਰ ਅਜੇ ਦੁਵਿਧਾ 'ਚ ਨੇ। ਇਹਦੇ ਦੋ ਤਿੰਨ ਪਹਿਲੂ ਨੇ ਪ੍ਰਵੀਨ ਜੀ। ਜੀ, ਪਹਿਲਾ ਪਹਿਲੂ ਤਾਂ ਇਹ ਆ ਕਿ ਪੰਜਾਬ ਦੇ ਵਿੱਚ ਕਾਂਗਰਸੀ ਲੀਡਰ ਕੱਲ ਤੱਕ ਭ੍ਰਸ਼ਟ ਸੀ, ਕੱਲ ਤੱਕ ਕਰਪਟ ਸੀ, ਕੱਲ ਤੱਕ ਅੰਦਰ ਡੱਕਣ ਦੀ ਤਿਆਰੀ ਸੀ। ਬਿਲਕੁਲ ਅੱਜ ਉਹ ਇਮਾਨਦਾਰ ਹੋ ਗਏ। ਅੱਜ ਉਹਨਾਂ ਨਾਲ ਸਟੇਜਾਂ ਤੁਸੀਂ ਸਾਂਝੀਆਂ ਕਰਨ ਦੀ ਗੱਲ ਕਰਦੇ ਹੋ, ਰੈਲੀਆਂ ਸਾਂਝੀਆਂ, ਇੱਥੋਂ ਤੱਕ ਕਿ ਸੀਟਾਂ ਸਾਂਝੀਆਂ ਕਰਨੀਆਂ ਆਪਾਂ। ਸੋ ਇਸ ਲਈ ਜੇ ਆਹ ਕੁਛ ਕਰਨਾ ਹੈ, ਫਿਰ ਉਹ ਕਿਹੜੀ ਕਾਂਗਰਸ ਸੀ ਜਿਹਨੂੰ ਭੰਡਦੇ ਸੀ ਜੀ, ਤੇ ਜਾਂ ਜਿਹੜੇ ਕੱਲ ਤੱਕ ਕਰਪਟ ਸੀ ਅੱਜ ਇਮਾਨਦਾਰ ਕਿਵੇਂ ਹੋ ਗਏ 24 ਘੰਟਿਆਂ 'ਚ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਹੋਰੀ ਕਹਿੰਦੇ ਆ ਕਿ ਜੀ ਅਸੀਂ 2024 ਦੀਆਂ ਲੋਕ ਸਭਾ ਚੋਣਾਂ ਮਿਲ ਕੇ ਲੜਾਂਗੇ ਕਾਂਗਰਸ ਨਾਲ ਜੀ। ਤੇ ਇੱਧਰ ਦੂਸਰੇ ਪਾਸੇ ਸੁਖਜਿੰਦਰ ਰੰਧਾਵਾ ਹੋਰੀ ਕਹਿੰਦੇ ਜੀ ਮਤਲਬ ਹੀ ਨਹੀਂਗਾ ਪੰਜਾਬ ਦੀ ਵਿਧਾਨ ਸਭਾ ਦੇ ਲਈ ਅਸੀਂ ਇਕੱਠੇ ਹੋ ਜਾਈਏ। ਹਾਂ, ਲੋਕ ਸਭਾ ਨੂੰ ਧਿਆਨ 'ਚ ਰੱਖਦੇ ਆ, ਕੁਝ ਫੈਸਲਾ ਲੈਣਾ ਪੈ ਜਾਵੇ ਕੋਈ ਅਰਜ਼ ਨਹੀਂ। ਠੀਕ ਹੈ। ਇਹ ਕਿਹੜੀ ਨੀਤੀ ਹੈ ਬਈ ਕਿ ਲੋਕ ਸਭਾ ਲਈ ਸਾਡੀ ਰਾਏ ਮਿਲਦੀ ਹੈ ਜੀ ਉਹਨਾਂ ਨਾਲ, ਵਿਧਾਨ ਸਭਾ ਲਈ ਨਹੀਂ ਮਿਲਦੀ ਜੀ, ਉਹਦੇ ਲਈ ਅਸੀਂ ਅੱਡੋ ਅੱਡ ਲੜਾਂਗੇ, ਇਹਦੇ ਲਈ ਅਸੀਂ ਇਕੱਠੇ ਲੜਾਂਗੇ। ਪ੍ਰਵੀਨ ਜੀ, ਇੱਕ ਪਾਸੇ ਮਨ 'ਚ ਦੁਵਿਧਾ ਖੜੀ ਆ ਕਿ ਸਾਡੇ ਉੱਤੇ ਵਿਜੀਲੈਂਸ ਦੇ ਛਾਪੇ ਪੈ ਰਹੇ ਨੇ ਜੀ। ਜੇ ਗੱਠਜੋੜ ਨਾ ਕੀਤਾ ਤਾਂ ਵਿਜੀਲੈਂਸ ਸਾਡੀ ਚੂੜੀ ਟੈਟ ਕਰ ਸਕਦੀ ਹੈ, ਵਿਜੀਲੈਂਸ ਤੋਂ ਬਚਿਆ ਜਾ ਸਕਦਾ ਆਪ ਨਾਲ ਜਾ ਕੇ। ਦੂਜੇ ਪਾਸੇ ਇਹ ਲਾਲਸਾ ਵੀ ਕੰਮ ਕਰੀ ਜਾਂਦੀ ਆ ਕਿ ਝੰਡੀ ਵਾਲੀ ਕਾਰ ਵੀ ਮਿਲੂਗੀ, ਮੰਤਰੀ ਵਾਲੀ ਕੋਠੀ ਵੀ ਮਿਲ ਜੂਗੀ। ਹਾਂਜੀ, ਉਹੀ ਐਮਐਲਏ ਫਲੈਟਾਂ ਜਾਂ ਫਰੀ ਜਾਂਦੇ ਆ। ਚਲੋ ਪ੍ਰਤਾਪ ਬਾਜਵੇ ਨੂੰ ਤਾਂ ਵਿਰੋਧੀ ਧਿਰ ਦੇ ਲੀਡਰ ਵਜੋਂ ਮਿਲ ਗਈ, ਪਰ ਉਹ ਸਵਾਦ ਨਹੀਂ ਨਾ ਜਿਹੜਾ ਸਰਕਾਰ 'ਚ ਰਹਿ ਗਿਆ। ਹਾਂ, ਬਿਲਕੁਲ। ਇਹ ਮੰਤਰੀ ਵਾਲੀ ਕਾਰ ਤੇ ਮੰਤਰੀ ਵਾਲੀ ਕੋਠੀ ਦਾ ਸਵਾਦ ਲੈਣ ਲਈ ਤਾਂ ਸਪੀਕਰ ਸਾਹਿਬ ਕਾਲੇ ਨੇ, ਜਿਹੜੇ ਸਰਕਾਰ 'ਚ ਹੁੰਦੇ ਆ ਸਪੀਕਰ ਵੀ ਹੈਗੇ। ਬਿਲਕੁਲ ਸਹੀ ਹੈ। ਤੇ ਪ੍ਰਤਾਪ ਬਾਜਵਾ ਤਾਂ ਫੇਰ ਵਿਰੋਧੀ ਧਿਰ 'ਚ ਹੈ ਜੀ, ਇਸ ਲਈ ਉਹ ਕਿੰਨਾ ਕਾਲਾ ਹੋਊਗਾ ਅੰਦਰੋਂ, ਤੁਸੀਂ ਇਹਦਾ ਅੰਦਾਜ਼ਾ ਲਾ ਲਓ। ਇੱਥੇ ਹੀ ਕਿਉਂ ਕਾਂਗਰਸ ਵੱਲੋਂ ਰਾਜਾ ਵੜਿੰਗ ਵੀ ਐਮਐਲਏ ਆ, ਕਾਂਗਰਸ ਵੱਲੋਂ ਸੁਖਜਿੰਦਰ ਰੰਧਾਵਾ ਵੀ ਐਮਐਲਏ ਆ, ਕਾਂਗਰਸ ਵੱਲੋਂ ਪ੍ਰਤਾਪ ਬਾਜਵਾ ਵੀ ਐਮਐਲਏ ਆ। ਜੀ। ਕਹਿੰਦੇ ਜੀ 3 ਮੰਤਰੀ ਦਵਾ ਦਿਓ, 3 ਕੋਠੀਆਂ ਦਵਾ ਦਿਓ, 3 ਗੱਡੀਆਂ ਦਵਾ ਦਿਓ, ਸਮਝੌਤਾ ਹੀ ਸਮਝੌਤਾ ਫਿਰ ਤਾਂ। ਤੇ ਚੌਥੀ ਕਹਿੰਦੇ ਗਰੰਟੀ ਦਵਾ ਦਿਓ ਕਿ ਵਿਜੀਲੈਂਸ ਸਾਡੇ ਲੀਡਰਾਂ ਨੂੰ ਤੰਗ ਨਹੀਂ ਕਰੂਗੀ। ਪਰ ਅੱਛਾ, ਇਹ ਸਭ ਦੇ ਦਰਮਿਆਨ ਵੀ ਇਸ ਕਾਂਗਰਸੀ ਲੀਡਰਾਂ ਦੇ ਜਿਹੜੇ ਕਾਲੇ ਨੇ, ਜਿਨ੍ਹਾਂ 'ਚ ਲਾਲਸਾਵਾਂ ਜਾਗੀਆਂ ਨੇ, ਔਰ ਆਪ ਨੂੰ ਲੱਗਦਾ ਕਿ ਸਾਡਾ ਹੁਣ ਮਜਬੂਰੀ ਬਣ ਗਿਆ ਪੰਜਾਬ 'ਚ ਕਾਂਗਰਸ ਨਾਲ ਜਾਣਾ, ਕਿਉਂਕਿ ਸਾਡੀ ਸਰਕਾਰ ਨੇ ਜਿਹੜੀਆਂ ਜਿਹੇ ਜਿਹੇ ਚੰਦ ਚਾੜੇ ਨੇ ਉਹ ਜਿਹਾ ਨਾਲ ਐਮਪੀ ਜਿੱਤਣਾ ਕੱਲਿਆਂ ਦਾ ਆਸਾਨ ਨਹੀਂਗਾ। ਇਸ ਲਈ ਉਹ ਵੀ ਇੱਧਰ ਆਉਣ ਲਈ ਕਾਲੇ ਨੇ। ਪਰ ਇਹ ਸਭ ਦੇ ਬਾਵਜੂਦ ਵੀ ਕਾਂਗਰਸ ਦੇ ਲੀਡਰ ਵੀ ਅੰਦਰ ਖਾਤੇ ਇਸ ਗੱਲੋਂ ਡਰਦੇ ਨੇ ਕਿ ਜਿਹੜਾ ਮਾੜਾ ਮੋਟਾ ਸਾਡੇ ਨਾਲ ਵੋਟਰ ਜੁੜਿਆ, ਮਾੜਾ ਮੋਟਾ ਸਾਡਾ ਵਰਕਰ ਜੁੜਿਆ, ਕਿਤੇ ਉਹ ਵੀ ਸਾਨੂੰ ਛੱਡ ਕੇ ਨਾ ਭੱਜ ਜਾਵੇ, ਤਲੰਜਲੀ ਨਾ ਦੇ ਜਾਵੇ। ਇਹ ਵੀ ਡਰ ਖੜਾ ਕਿ ਆਪ ਨਾਲ ਜਾਣ ਦੇ ਨਾਲ ਉਹ ਵੀ ਮਰਜ ਨਾ ਹੋ ਜਾਵੇ। ਜਿਹੜੇ ਬੀਜੇਪੀ ਕਹਿੰਦੀ ਹੈ ਕਾਂਗਰਸ ਮੁਕਤ, ਉਹ ਆਪ ਨਾਲ ਜਾ ਕੇ ਅਸੀਂ ਬਿਲਕੁਲ ਖਾਲੀ ਨਾ ਹੋ ਜਾਈਏ, ਕਿਤੇ ਸਾਡਾ ਵੋਟਰ ਵੀ ਨਾ ਰਹੇ, ਸਾਡਾ ਵਰਕਰ ਵੀ ਨਾ ਰਹੇ। ਇਹ ਵੀ ਡਰ ਕਾਂਗਰਸ ਨੂੰ ਖੜਾ। ਪਰ ਇਹ ਸਭ ਦੇ ਦਰਮਿਆਨ ਇੱਕ ਪਹਿਲੂ ਹੈ ਜੀ, ਉਹ ਪਹਿਲੂ ਇਹ ਹੈ ਕਿ ਦਿੱਲੀ ਦੇ ਵਿੱਚ ਕਾਂਗਰਸ ਦੇ ਲੀਡਰ ਵਿਰੋਧ ਕਰ ਰਹੇ ਨੇ ਕਿ ਆਪ ਨਾਲ ਨਹੀਂ ਜਾਣਾ। ਉਹਨਾਂ 'ਚ ਅਲਕਾ ਲਾਂਬਾ ਸਭ ਤੋਂ ਉੱਚੀ ਬਾਂਹ ਕਰਕੇ ਵਿਰੋਧ ਕਰਦੀ ਹੈ। ਹੋਈ ਬਹੁਤ ਭੈੜੀ ਹੈ। ਅਲਕਾ ਲਾਂਬਾ ਆਈ ਕਿੱਥੋਂ ਹੈ ਜੀ? ਆਮ ਆਦਮੀ ਚੋਂ।
ਬਿਲਕੁਲ। ਤੇ ਹੁਣ ਜੇਕਰ ਆਪ ਨਾਲ ਗੱਠਜੋੜ ਹੋ ਗਿਆ ਕਾਂਗਰਸ ਦਾ, ਤਾਂ ਫਿਰ ਉਹਦਾ ਕੀ ਬਣੂਗਾ? ਉਹਨੂੰ ਇਹੀ ਫਿਕਰ ਲੱਗਿਆ ਕਿ ਮੈਂ ਕਿਹੜੇ ਮੂੰਹ ਨਾਲ ਜਾਊਂਗੀ, ਕਿਹੜੇ ਮੂੰਹ ਨਾਲ ਫਿਰ ਕੇਜਰੀਵਾਲ ਦੀਆਂ ਤਾਰੀਫਾਂ ਕਰੂੰਗੀ, ਕਿਹੜੇ ਮੂੰਹ ਨਾਲ ਜੇ ਕੱਲ ਨੂੰ ਚੋਣ ਲੜਨੀ ਪੈਗੀ ਤਾਂ ਉਹਨੂੰ ਕੀ ਕਹੂੰਗੀ, ਮੇਰੇ ਲਈ ਪ੍ਰਚਾਰ ਕਰਨ ਆ ਜਾਓ। ਬਿਲਕੁਲ ਇਹੀ ਸਥਿਤੀ ਪੰਜਾਬ ਦੇ ਸੁਖਪਾਲ ਖਹਿਰਾ ਦੀ ਹੈ। ਸੇਮ। ਸੁਖਪਾਲ ਖਹਿਰਾ ਕਹਿੰਦਾ ਕਾਂਗਰਸ ਚੋਂ ਨਿਕਲ ਕੇ ਆਪ ਚ ਗਿਆ ਸੀ ਤਾਂ ਕਾਂਗਰਸੀ ਤਾਨੇ ਮਾਰਦੇ ਸੀ, ਹੁਣ ਉਹਨਾਂ ਚੋਂ ਨਿਕਲ ਕੇ ਇੱਧਰ ਆ ਗਿਆ, ਉਹ ਤਾਨੇ ਮਾਰਦੇ ਨੇ। ਕੱਲ ਨੂੰ ਇਹ ਇਕੱਠੇ ਹੋ ਗਏ ਤਾਂ ਮੇਰਾ ਕੀ ਬਣੂਗਾ? ਤੇ ਇਸ ਲਈ ਸੁਖਪਾਲ ਖਹਿਰਾ ਨੂੰ ਵੀ ਫਿਕਰ ਹੈ। ਪਰ ਇਹ ਸਭ ਦੇ ਵਿਚਾਲੇ ਜਿਹੜਾ ਫਿਕਰ ਸੁਖਜਿੰਦਰ ਰੰਧਾਵੇ ਨੂੰ, ਰਾਜਾ ਬੜਿੰਗ ਨੂੰ ਜਾਂ ਪ੍ਰਤਾਪ ਬਾਜਵੇ ਜਾਂ ਹੋਰ ਕਿਸੇ ਕਾਂਗਰਸੀ ਐਮਐਲਏ ਨੂੰ ਹੋਣਾ ਕਿ ਸਾਨੂੰ ਮੰਤਰੀ ਵਾਲਾ ਉਹਦਾ ਮਿਲਦਾ ਜਾਂ ਨਹੀਂ ਮਿਲਦਾ, ਪਰ ਉਹਦੇ ਨਾਲੋਂ ਵੱਧ ਫਿਕਰ ਆਪ ਤੇ ਕਾਂਗਰਸੀਆਂ ਦੇ ਉਹਨਾਂ ਨੂੰ ਹੈ ਜਿਨ੍ਹਾਂ ਨੇ ਐਮਪੀ ਦੀਆਂ ਚੋਣਾਂ ਲੜਨੀਆਂ। ਠੀਕ ਹੈ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਦਿੱਲੀ 'ਚ ਸਾਡੀ ਸਰਕਾਰ ਹੈ ਜੀ, ਇਸ ਲਈ ਸੀਟਾਂ ਵੱਧ ਅਸੀਂ ਰੱਖਾਂਗੇ ਦਿੱਲੀ 'ਚ। ਪੰਜਾਬ 'ਚ ਸਾਡੇ 92 ਐਮਐਲਏ ਜੀ, ਇਸ ਲਈ ਸੀਟਾਂ ਵੱਧ ਸਾਡੀਆਂ ਬਣਦੀਆਂ। ਅੱਛਾ। ਕਾਂਗਰਸ ਵਾਲੇ ਕਹਿੰਦੇ ਐਮਪੀ ਦਾ ਸਾਡੇ ਕੋਲ 8 ਸੀ, ਫੇਰ ਕੀ ਹੋ ਗਿਆ, ਇੱਕ ਅਸੀਂ ਹਾਰ ਗਏ, ਇੱਕ ਸਾਡੀ ਛੱਡ ਚੱਲੀ, 6 ਤਾਂ ਅਜੇ ਵੀ ਸਿੱਧੇ ਹੈਗੇ ਆ ਨਾ ਕਾਗਜ਼ਾਂ 'ਚ। ਤੇ ਜੇ ਦਸਤਾਵੇਜ਼ੀ ਦੇਖਣਾ ਕਾਂਗਰਸੀ ਦਾ 7 ਹੈਗਾ, ਪਰਨੀਤ ਵੀ ਹਲੇ ਸਾਡੇ ਰਿਕਾਰਡ 'ਚ ਹੈ। ਸੋ ਕਹਿੰਦੇ 7 ਸਾਡੇ ਕੋਲ ਹੈ, ਅਕਾਲੀਆਂ ਕੋਲ 2 ਨੇ, ਕਾਂਗਰਸੀਆਂ ਆਪਣਾ ਬੀਜੇਪੀ ਵਾਲਿਆਂ ਕੋਲ 2 ਨੇ, ਇਸੇ ਤਰ੍ਹਾਂ ਮਾਨ ਦਲ ਕੋਲ 1 ਹੈ, ਆਪ ਕੋਲ 1 ਹੈ। ਕਹਿੰਦੇ ਇਸ ਲਈ ਸਾਡੇ ਕੋਲ ਵੱਧ ਨੇ, ਐਮਪੀ ਤਾਂ ਸਾਡੀਆਂ ਵੱਧ ਬਣਦੀਆਂ। ਅਜੇ ਇਸ ਗੱਲ ਤੇ ਪੇਚ ਫਸਣਾ, ਕਿਹੜੀ ਸੀਟ ਕਿਹਨੂੰ ਛੱਡ ਦੇਣੀ ਤੇ ਉੱਥੇ ਕਿਹਨੇ ਲੜਨਾ, ਇਹ ਵੀ ਹਵਾਲਾ। ਪਰ ਇੱਧਰ ਆਪ ਤੇ ਕਾਂਗਰਸ ਦਾ ਰੌਲਾ ਪਈ ਜਾਂਦਾ, ਉਧਰ ਅਕਾਲੀ ਬੀਜੇਪੀ ਦਾ ਰੌਲਾ ਪੈ ਗਿਆ ਦੁਬਾਰਾ। ਠੀਕ ਆ। ਰੌਲਾ ਵੀ ਖੁਦ ਸੁਖਬੀਰ ਬਾਦਲ ਨੇ ਪਵਾਇਆ ਜੀ। ਕਹਿੰਦੇ ਜੀ ਆ ਇੱਕ ਦੇਸ਼ ਇੱਕ ਚੋਣ ਸਾਨੂੰ ਤਾਂ ਮਨਜ਼ੂਰ ਹੈ ਜੀ, ਪਹਿਲਾਂ ਵੀ ਜਦ ਗੱਲ ਚੱਲੀ ਸੀ ਸਾਨੂੰ ਜਦ ਵੀ ਮਨਜ਼ੂਰ ਸੀ, ਸਾਨੂੰ ਹੁਣ ਵੀ ਮਨਜ਼ੂਰ ਹੈ। ਮਤਲਬ ਜਿਵੇਂ ਤੈਅ ਹੀ ਕਰ ਲਿਆ ਸੁਖਬੀਰ ਬਾਦਲ ਨੇ ਕਿ ਬਚਿਆ ਕੁਚਿਆ ਅਕਾਲੀ ਦਲ ਵੀ ਮੈਂ ਖਤਮ ਕਰਕੇ ਜਾਣਾ। ਅਕਾਲੀ ਦਲ ਦੀ ਹੋਂਦ ਮਿਟਾ ਕੇ। ਪ੍ਰਵੀਨ ਜੀ, ਐਸਜੀਪੀਸੀ ਦੇ ਵਿੱਚ ਤੈਨਾਤ ਅਧਿਕਾਰੀ, ਉਹਨਾਂ ਦੇ ਅਹੁਦੇਦਾਰ ਮਾੜੇ ਚੰਗੇ ਹੋ ਸਕਦੇ ਨੇ, ਹਾਂਜੀ, ਮਾੜੀ ਨਹੀਂ ਹੋ ਸਕਦੀ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ, ਖੇਤਰੀ ਪਾਰਟੀ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਮਾੜਾ ਨਹੀਂ ਸੀ, ਉਹਦੇ ਲੀਡਰ ਸਮੇਂ-ਸਮੇਂ ਮਾੜੇ ਚੰਗੇ ਆਉਂਦੇ ਰਹੇ। ਬਿਲਕੁਲ ਸਹੀ। ਕੀ ਸੁਖਬੀਰ ਬਾਦਲ ਨੇ ਤੈਅ ਕਰ ਲਿਆ ਕਿ ਪੰਜਾਬ ਦੀ ਇੱਕੋ ਇੱਕ ਪੰਥਕ ਪਾਰਟੀ ਬਿਲਕੁਲ ਹੀ ਭੋਗ ਪਾ ਕੇ ਜਾਣਾ, ਸੂਬੇ ਦੀ ਪਾਰਟੀ ਦਾ ਮਕਾ ਕੇ ਜਾਣਾ? ਜੀ ਜੀ। ਸੋ ਖੇਤਰੀ ਪਾਰਟੀਆਂ ਨੂੰ ਖਾਣ ਵਾਲਾ ਫਾਰਮੂਲਾ ਇੱਕ ਦੇਸ਼ ਇੱਕ ਚੋਣ, ਖੇਤਰੀ ਮੁੱਦਿਆਂ ਨੂੰ ਖਾਣ ਵਾਲਾ ਇੱਕ ਦੇਸ਼ ਇੱਕ ਚੋਣ, ਤੇ ਸੁਖਬੀਰ ਬਾਦਲ ਨੂੰ ਮਨਜ਼ੂਰ ਹੈ। ਇਹਦੇ ਕੀ ਮਾਇਨੇ ਕੱਢੀਏ ਜੀ? ਬਿਲਕੁਲ ਸਹੀ। ਕੀ ਸੁਖਬੀਰ ਬਾਦਲ ਸਿਰਫ ਬੀਜੇਪੀ ਦੀ ਘਨੇੜੀ ਚੜਨ ਲਈ ਕਾਲਾ? ਪਰ ਜਿਹੜੀ ਦੁਵਿਧਾ ਕਾਂਗਰਸੀਆਂ 'ਚ ਹੈ ਕਿ ਵਰਕਰ ਨਾ ਮੁੱਕ ਜਾਣ ਜੇ ਨਾਲ ਚਲੇ ਗਏ, ਤੇ ਜੇ ਨਾਲ ਨਾ ਗਏ ਤਾਂ ਵਿਜੀਲੈਂਸ ਸਾਨੂੰ ਨਾ ਮੁਕਾ ਦੇਵੇ, ਇਹੀ ਦੁਵਿਧਾ ਸੁਖਬੀਰ ਬਾਦਲ ਨੂੰ ਵੀ ਹੈ ਜੀ। ਸੁਖਬੀਰ ਬਾਦਲ ਨੂੰ ਦੁਵਿਧਾ ਇਹ ਆ ਕਿ ਜੇ ਆਪ ਤੇ ਕਾਂਗਰਸ ਦਾ ਗੱਠਜੋੜ ਨਾ ਹੋਇਆ, ਬੀਜੇਪੀ ਨਾਲ ਚੱਲ ਗਿਆ, ਸਾਡਾ 32-33% ਜਿਹੜਾ ਐਸਸੀਬੀਸੀ ਭਾਈਚਾਰੇ ਵਾਲਾ ਵੋਟ ਬੈਂਕ ਵਾਇਆ ਬਸਪਾ ਅਸੀਂ ਸੋਚਦੇ ਹਾਂ ਉਹਦਾ ਨਹੀਂ ਆਉਂਦਾ ਫਿਰ। ਤੇ ਜੇ ਇਹਨਾਂ ਦਾ ਗੱਠਜੋੜ ਹੋ ਗਿਆ ਫਿਰ ਸਾਡਾ ਬੀਜੇਪੀ ਬਿਨਾਂ ਸਰਦਾ ਨਹੀਂ। ਕੱਲ ਤੱਕ ਬੀਜੇਪੀ ਨੂੰ ਲੋੜ ਸੀ ਇਹਨਾਂ ਦੀ, ਅੱਜ ਇਹ ਕਹਿੰਦੇ ਸਾਨੂੰ ਲੋੜ ਹੈ। ਬਿਲਕੁਲ ਸਹੀ ਹੈ। ਤੇ ਕਹਿੰਦੇ ਜੇ ਇਹ ਇਕੱਠੇ ਹੋ ਕੇ ਲੜੇ ਫਿਰ ਸਾਨੂੰ ਇਕੱਠੇ ਹੋ ਕੇ ਲੜਨ 'ਚ ਫਾਇਦਾ, ਫਿਰ ਸਾਡੇ ਪੈਰ ਲੱਗਦੇ ਆ। ਜੀ ਜੀ। ਜਦੋਂ ਕਿ ਕੱਲ ਦੀ ਤਰੀਕ ਵਿੱਚ ਵੀ ਕੱਲ ਅਕਾਲੀ ਦਲ ਦੇ ਬਣੇ ਕੁਝ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲ ਕੇ ਗਏ ਆ ਜੀ ਇੱਥੇ ਚੰਡੀਗੜ੍ਹ। ਠੀਕ ਹੈ। ਤੇ ਉਹ ਨਵੇਂ ਬਣੇ ਪ੍ਰਧਾਨਾਂ ਚੋਂ ਕੁਝ ਨਾਲ ਮੇਰੀ ਵੀ ਗੱਲ ਹੋ ਰਹੀ ਸੀ। ਹਾਂਜੀ। ਉਹ ਕਹਿੰਦੇ ਬਾਈ ਜੀ ਵਰਕਰ ਕੱਲਾ ਕੱਲਾ ਇਹੀ ਕਹਿੰਦਾ ਕਿ ਚਾਹੇ ਜਿੱਤੋ ਚਾਹੇ ਹਾਰੋ, ਕੱਲੇ ਲੜੋ, ਆਪਣੀ ਹੋਂਦ ਕਾਇਮ ਰੱਖੋ। ਪਰ ਕਹਿੰਦੇ ਸੁਖਬੀਰ ਬਾਦਲ ਕਹਿੰਦਾ ਨਾ ਹਮ ਤੋਂ ਜਾਏਂਗੇ ਜੀ। ਸੋ ਇਸ ਲਈ ਇਹ ਦੁਵਿਧਾ ਉਧਰ ਵੀ ਖੜੀ ਹੈ ਕਿ ਕੀ ਬਸਪਾ ਨਾਲ ਜਾ ਕੇ ਹੀ ਫਾਇਦਾ ਜਾਂ ਫਿਰ ਬੀਜੇਪੀ ਨਾਲ ਜਾ ਕੇ ਫਾਇਦਾ। ਤੇ ਲਗਭਗ ਅਕਾਲੀ ਦਲ ਨੇ ਤੈਅ ਕਰ ਲਿਆ ਕਿ ਜੇ ਆਪ ਤੇ ਕਾਂਗਰਸ ਦਾ ਗੱਠਜੋੜ ਹੋਇਆ ਤਾਂ ਅਸੀਂ ਤਿਆਰ ਬਰ ਤਿਆਰ ਆ ਆਪਣਾ ਭਾਜਪਾ ਦੀਆਂ ਸ਼ਰਤਾਂ ਤੇ ਵੀ ਉਹਨਾਂ ਨਾਲ ਗੱਠਜੋੜ ਕਰਨ ਲਈ। ਸੋ ਇਸ ਲਈ ਚਾਹੇ ਸੀਟਾਂ ਵਿਧਾਨ ਸਭਾ ਦੀਆਂ ਅੱਧੀਆਂ ਦੇਣੀਆਂ ਪੈ ਜਾਣ, ਚਾਹੇ ਲੋਕ ਸਭਾ ਦੀ ਇੱਕ ਵੱਧ ਦੇਣੀ ਪੈ ਜਾਵੇ, ਕਿਉਂਕਿ 13 ਦਾ ਅੱਧ ਤਾਂ ਨਹੀਂ ਹੋ ਸਕਦਾ, 7 ਤਾਂ ਕਿਸੇ ਨੂੰ ਦੇਣੀਆਂ ਹੀ ਪੈਣੀਆਂ। ਹਾਂਜੀ ਹਾਂਜੀ। ਸੋ ਇਸ ਲਈ ਇਸ ਹਵਾਲੇ ਨਾਲ ਜਿਹੜੀ ਇਹ ਕਹਿੰਦੇ ਸੀ ਕਿ ਆਪਾਂ 5-5 ਤੇ ਲੜ ਲਈਏ, 6-6 ਤੇ ਲੜ ਲਈਏ, ਇੱਕ ਬਸਪਾ ਨੂੰ ਛੱਡ ਦਈਏ, 2 ਬਸਪਾ ਨੂੰ ਛੱਡ ਦਈਏ, ਉਹ ਫਾਰਮੂਲਾ ਚੱਲਣਾ ਜਾਂ ਨਹੀਂ ਚੱਲਣਾ, ਕਿਉਂਕਿ ਬਸਪਾ ਤਾਂ ਕਹਿ ਚੁੱਕੇ ਅਸੀਂ ਕੰਨਿਆਂ ਲੜਨਾ। ਸੋ ਇਸ ਲਈ ਇਹ ਪੰਜਾਬ ਦੀ ਅੱਜ ਦੀ ਸਥਿਤੀ ਹੈ ਜੀ।
ਕਿਸੇ ਨੂੰ ਸਮਝ ਨਹੀਂ ਆ ਰਿਹਾ ਕਿ ਕੌਣ ਕਿੱਧਰ ਤੁਲੂਗਾ ਕਿੱਧਰ ਨਹੀਂ। ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਜਿਨ੍ਹਾਂ ਦੇ ਵਿਰੋਧ 'ਚ ਵੋਟਾਂ ਪਾਈਆਂ ਸੀ, ਕੱਲ੍ਹ ਉਹਨਾਂ ਦੇ ਹੱਕ 'ਚ ਝੰਡੇ ਲਾਉਣੇ ਪੈਣੇ ਆ, ਉਹਨਾਂ ਦੇ ਹੱਕ 'ਚ ਰੈਲੀਆਂ ਲਈ ਮੇਜ਼ ਕੁਰਸੀਆਂ ਵਿਛਾਉਣੀਆਂ ਪੈਣੀਆਂ, ਉਹਨਾਂ ਨੂੰ ਇਕੱਠੇ ਬਿਠਾ ਕੇ ਪੁੱਜਣਾ ਪੈਣਾ, ਇੱਕ ਦੂਜੇ ਦੀਆਂ ਤਾਰੀਫਾਂ ਕਰਨੀਆਂ ਪੈਣੀਆਂ। ਸੋ ਆਹ ਲੋਕਾਂ ਨੂੰ ਮੂਰਖ ਬਣਾਉਣ 'ਚ ਰਾਜਨੀਤਿਕ ਪਾਰਟੀਆਂ ਤੁਲੀਆਂ ਨੇ ਜੀ, ਇਹ ਤੋਂ ਵੱਧ ਕੁਛ ਨਹੀਂ ਗਾ। ਜੀ, 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 ਜੀ। ਸ਼ਰਮਾ ਜੀ, ਸਿਆਸਤ ਦੇ ਵਿੱਚ ਨਾ ਮੋਰਲ ਗਰਾਊਂਡ ਨਾਂ ਦੀ ਕੋਈ ਚੀਜ਼ ਸ਼ਾਇਦ ਨਹੀਂ ਬਚੀ। ਐਥਿਕਸ, ਅਸੂਲ, ਸਿਧਾਂਤ ਸਭ ਮੰਨਫੀ ਹੋ ਗਿਆ ਲੱਗਦਾ। ਠੀਕ ਹੈ, ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਕਈ ਥਾਂ ਤੁਹਾਨੂੰ ਕਈ ਮਹਾਨ ਮੁਹਾਜ਼ ਐਸੇ ਆ ਜਾਂਦੇ ਨੇ ਜਿੱਥੇ ਤੁਹਾਨੂੰ ਕਈ ਚੀਜ਼ਾਂ ਛੱਡਣੀਆਂ ਪੈਂਦੀਆਂ। ਪਰ ਤੁਸੀਂ ਇਹ ਤੈਅ ਕਰਨਾ ਕਈ ਵਾਰੀ ਬਹੁਤ ਔਖਾ ਹੋ ਜਾਂਦਾ ਹੈ ਲੋਕਾਂ ਦੇ ਲਈ ਕਿ ਅਸੀਂ ਵਿਰੋਧੀ ਧਿਰ ਕਿਹੜੀ ਹੈ ਤੇ ਸੱਤਾਧਾਰੀ ਕਿਹੜੇ ਨੇ। ਸੋ ਇਹ ਜਿਵੇਂ ਤੁਸੀਂ ਇੱਕ ਦਿਨ ਜ਼ਿਕਰ ਕੀਤਾ ਸੀ, ਉਹ ਮੇਰੀ ਗੱਲ ਯਾਦ ਹੈ ਕਿ ਸੇਮ ਸਿਚੁਏਸ਼ਨ ਸ਼ਾਇਦ ਬੰਗਾਲ ਦਾ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਉੱਥੇ ਕਾਮਰੇਡ ਤੇ ਕਾਂਗਰਸ ਦਾ ਟਸਲ ਪੂਰੀ ਹੈ ਪੱਛਮੀ ਬੰਗਾਲ TMC ਦੇ ਨਾਲ, ਮਾਫ਼ ਕਰਨਾ। ਤੇ ਪਰ ਹੁਣ ਸਾਰੇ ਗੱਠਜੋੜ ਦੇ ਵਿੱਚ ਨੇ। ਜੀ।